ਬਿਸਮਿਲ੍ਲਾਹਿਰਰਹਿਮਾनिर्रहीम। ਪ੍ਰੋਗਰਾਮ ਸਮਾਜ ਸੁਧਾਰ ਦੇ ਨਾਲ ਮੈਂ ਹਾਂ ਤੁਹਾਡਾ ਮੇਜ਼ਬਾਨ ਇਰਫਾਨ ਤਾਰੜ। ਨਾਜ਼ਰੀਨ, ਸਾਡੇ ਅੱਜ ਦੇ ਪ੍ਰੋਗਰਾਮ ਦਾ ਮੌਜੂ ਹੈ ਰੋਜ਼ਾ ਔਰ ਇਨਸਾਨੀ ਸਿਹਤ। ਰੋਜ਼ਾ ਜਿੱਥੇ ਬੇਸ਼ੁਮਾਰ ਰੂਹਾਨੀ ਫਾਇਦੇ ਦਿੰਦਾ ਹੈ, ਉੱਥੇ ਹੀ ਰੋਜ਼ੇ ਦੇ ਬੇਸ਼ੁਮਾਰ ਜਿਸਮਾਨੀ ਸਿਹਤ 'ਤੇ ਵੀ ਮੁਫੀਦ ਅਸਰਾਤ ਨੇ। ਮੁਸਲਮਾਨ ਇੱਕ ਮਜ਼ਹਬੀ ਅਕੀਦੇ ਦੇ ਤੌਰ 'ਤੇ ਰੋਜ਼ੇ ਨੂੰ ਕੰਸੀਡਰ ਕਰਦੇ ਨੇ, ਉੱਥੇ ਗੈਰ ਮੁਸਲਿਮ ਮੁਹੱਕਿਕ ਵੀ ਇਸ ਨੂੰ ਮੰਨ ਗਏ ਨੇ ਕਿ ਰੋਜ਼ਾ ਬੇਸ਼ੁਮਾਰ ਜਿਸਮਾਨੀ ਔਰ ਬਦਨੀ ਸਿਹਤ ਵਾਸਤੇ ਬੇਸ਼ੁਮਾਰ ਫਾਇਦੇ ਪਹੁੰਚਾਉਂਦਾ। ਅਮਰੀਕਨ ਯੂਨੀਵਰਸਿਟੀ ਜੌਨਸ ਹੌਪਕਿਨ, ਉਹਨਾਂ ਦੇ ਇੱਕ ਬੜੇ ਮਾਇਆਨਾਜ਼ ਪ੍ਰੋਫੈਸਰ ਮਾਰਕ ਮੈਟਸਨ ਔਰ ਉਹਨਾਂ ਦੀ ਟੀਮ ਨੇ ਮੁਸ਼ਾਹਿਦਾ ਕੀਤਾ ਕਿ ਜਦੋਂ ਅਸੀਂ ਬਹੁਤ ਜ਼ਿਆਦਾ ਖਾਣਾ ਖਾਂਦੇ ਹਾਂ, ਉਸ ਦਾ ਡਾਇਰੈਕਟ ਦਿਮਾਗ ਦੇ ਨਾਲ ਅਸਰ ਹੁੰਦਾ। ਜਦੋਂ ਅਸੀਂ ਜ਼ਿਆਦਾ ਖਾਣਾ ਖਾਂਦੇ ਹਾਂ, ਦਿਮਾਗ ਜ਼ਿਆਦਾ ਮਸਰੂਫ ਹੁੰਦਾ ਹੈ ਔਰ ਉਹ ਬੇਸ਼ੁਮਾਰ ਬਿਮਾਰੀਆਂ ਦਾ ਸਬਬ ਬਣਦਾ। ਉਹ ਜ਼ਿਹਨੀ ਔਰ ਜਿਸਮਾਨੀ ਬਿਮਾਰੀਆਂ ਦਾ ਸਬਬ ਬਣਦਾ। ਉਹਨਾਂ ਨੇ ਆਪਣੀ ਤਹਿਕੀਕ 'ਚੋਂ ਦੱਸਿਆ ਕਿ ਅਗਰ 2 ਦਿਨ ਫਾਕਾ ਕਸ਼ੀ ਕੀਤੀ ਜਾਏ ਤਾਂ ਬੇਸ਼ੁਮਾਰ ਬਿਮਾਰੀਆਂ ਜਿਸ ਤਰ੍ਹਾਂ ਰਸ਼ ਹੈ ਔਰ ਦੂਸਰੀਆਂ ਬਿਮਾਰੀਆਂ ਨੇ ਜ਼ਿਹਨੀ ਔਰ ਜਿਸਮਾਨੀ, ਉਹਨਾਂ ਤੋਂ ਅਸੀਂ ਬਚ ਸਕਦੇ ਹਾਂ। ਅਸੀਂ ਜਦੋਂ ਪਿੱਛੇ ਜਾਂਦੇ ਹਾਂ 1400 ਸਾਲ ਪਹਿਲੇ, ਤੇ ਅਸੀਂ ਦੇਖਦੇ ਹਾਂ ਕਿ ਸਾਡੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਰੂਟੀਨ ਦੇ 30 ਰੋਜ਼ੇ ਨੇ, ਉਹਨਾਂ ਤੋਂ ਹਟ ਕੇ ਵੀ ਆਮ ਦਿਨਾਂ ਦੇ ਵਿੱਚ ਵੀ ਹਫਤੇ ਦੇ ਵਿੱਚ 2 ਰੋਜ਼ੇ ਰੱਖਦੇ ਸਨ। ਔਰ ਆਪ ਨੇ ਕਿਹਾ ਸੀ ਕਿ ਇਹ ਇਨਸਾਨੀ ਸਿਹਤ ਦੇ ਵਾਸਤੇ ਇਹ ਜ਼ਰੂਰੀ ਨੇ। ਨਾਜ਼ਰੀਨ, ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹੋਇਆਂ ਆਪਣੇ ਜਿਹੜੇ ਮਹਿਮਾਨ ਨੇ ਉਹਨਾਂ ਦਾ ਤਾਰਫ ਕਰਵਾਵਾਂਗੇ। ਸਾਡੇ ਪਹਿਲੇ ਮਹਿਮਾਨ ਪ੍ਰੋਫੈਸਰ ਡਾਕਟਰ ਸੁਹੇਲ ਅੰਜਮ ਸਾਹਿਬ। ਆਪ ਬੇਸ਼ੁਮਾਰ ਇੰਟਰਨੈਸ਼ਨਲ ਹੌਸਪੀਟਲਸ ਦੇ ਵਿੱਚ ਕੰਮ ਕਰ ਚੁੱਕੇ ਨੇ। ਇੱਥੇ ਵੀ ਐਜ਼ ਐਸੋਸੀਏਟ ਪ੍ਰੋਫੈਸਰ ਮੁਖਤਲਿਫ ਜਗ੍ਹਾ 'ਤੇ ਕੰਮ ਕਰ ਰਹੇ ਨੇ, ਮੈਡੀਕਲ ਕਾਲਜ ਦੇ ਵਿੱਚ ਵੀ ਕੰਮ ਕਰ ਰਹੇ ਨੇ। ਸਾਡੇ ਦੂਸਰੇ ਮੁਅੱਜ਼ਜ਼ ਮਹਿਮਾਨ ਪ੍ਰੋਫੈਸਰ ਡਾਕਟਰ ਜ਼ਫਰ ਭੱਟ ਸਾਹਿਬ, ਆਪ ਚੇਅਰਮੈਨ ਨੇ ਹੈਲਥ ਐਂਡ ਫਿਜ਼ੀਕਲ ਐਜੂਕੇਸ਼ਨ ਯੂਨੀਵਰਸਿਟੀ ਆਫ ਪੰਜਾਬ ਦੇ। ਡਾਕਟਰ ਸਾਹਿਬ, ਮੈਂ ਪ੍ਰੋਗਰਾਮ ਦਾ ਆਗਾਜ਼ ਤੁਹਾਡੇ ਕੋਲ ਕਰਾਂਗਾ। ਤੁਸੀਂ ਦੱਸੋ ਕਿ ਰੋਜ਼ੇ ਦੇ ਇਨਸਾਨੀ ਸਿਹਤ ਦੇ ਉੱਤੇ ਕੀ ਅਸਰਾਤ ਨੇ? ਇੱਕ ਤਾਂ ਇਸ ਦੇ ਰੂਹਾਨੀ ਔਰ ਮਜ਼ਹਬੀ ਫਾਇਦੇ ਤਾਂ ਹੋ ਗਏ, ਇਸ ਨੂੰ ਅਸੀਂ ਮਜ਼ਹਬੀ ਤੋਂ ਹਟ ਕੇ ਜਦੋਂ ਆਪਣੀ ਜਿਸਮਾਨੀ ਔਰ ਬਦਨੀ ਸਿਹਤ ਵਾਸਤੇ ਲੈਂਦੇ ਹਾਂ ਤਾਂ ਇਸ ਦੇ ਕੀ ਫਾਇਦੇ ਨੇ? ਅੱਲਾਹ ਤਾਲਾ ਨੇ ਇੱਕ ਨਿਜ਼ਾਮ ਸਾਨੂੰ ਦਿੱਤਾ। ਸਾਡਾ GI ਟਰੈਕ ਹੈਗਾ, ਮੈਦਾ ਹੈ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਇਹ ਬਨੀ ਆਦਮ ਦਾ ਇਸ ਤੋਂ ਭੈੜਾ ਬਰਤਨ ਮੈਂ ਕੋਈ ਨਹੀਂ ਵੇਖਿਆ ਜਿਹੜਾ ਕਿ ਬਨੀ ਆਦਮ ਨੇ ਭਰਿਆ ਹੋਵੇ। ਤੇ ਆਪ ਨੇ ਫਰਮਾਇਆ ਚਲੋ ਇਹਨੂੰ ਤੇ ਕੁਝ ਲੁਕਮੇ ਵੀ ਭਰ ਲੈਣਗੇ, ਤੁਸੀਂ ਇਹਦੇ 3 ਪੋਰਸ਼ਨ ਕਰ ਲਓ, 3 ਹਿੱਸੇ ਕਰ ਲਓ। ਇੱਕ ਤੁਸੀਂ ਖੁਰਾਕ ਲਈ ਰੱਖ ਲਓ, ਇੱਕ ਪਾਣੀ ਲਈ ਰੱਖ ਲਓ, ਇੱਕ ਸਾਹ ਲਈ ਰੱਖ ਲਓ। ਇਹਨੂੰ ਸਾਹ ਦਵਾਉਣਾ ਜ਼ਰੂਰੀ ਹੈ। ਜਿਸ ਤਰ੍ਹਾਂ ਤੁਸੀਂ ਗੱਡੀਆਂ ਚਲਾਉਂਦੇ ਜੇ, AC ਚਲਾਉਂਦੇ ਜੇ, 24 ਘੰਟੇ ਤੇ ਨਹੀਂ ਚਲਾ ਸਕਦੇ, ਚੀਜ਼ ਹੀਟ ਅਪ ਹੋ ਜਾਂਦੀ ਹੈ। ਅਸੀਂ GIT ਟਰੈਕ ਜਿਹੜਾ ਸਾਡਾ ਨਿਜ਼ਾਮ ਮੈਦਾ ਹੈ, ਇਹਦੇ ਅੰਦਰ ਮਿਊਕਸ ਕੋਟਿੰਗ ਹੁੰਦੀ ਹੈ। ਅਸੀਂ ਜਦੋਂ ਖਾਂਦੇ ਹੀ ਰਵਾਂਗੇ ਔਰ ਉਹਦੇ ਸੈਲਸ ਐਸਿਡ ਪ੍ਰੋਡਿਊਸ ਕਰਦੇ ਹੀ ਰਹਿਣਗੇ ਤੇ ਇਹਨੂੰ ਕਦੀ ਆਰਾਮ ਨਹੀਂ ਮਿਲੇਗਾ। ਇਹ ਆਪਣੇ ਆਪ ਨੂੰ ਸੈਲਸ ਨੂੰ ਰੀਜਨਰੇਟ ਨਹੀਂ ਕਰ ਸਕੇਗਾ। ਕੋਈ ਅਲਸਰ ਬਣੇ ਹੋਏ ਨੇ ਉਹਨੂੰ ਮੁੰਦਮਿਲ ਨਹੀਂ ਕਰ ਸਕੇਗਾ। ਅੱਲਾਹ ਤਾਲਾ ਨੇ ਇੱਕ ਤਰੀਕਾ ਦਿੱਤਾ ਕਿ 12 ਘੰਟੇ ਤੁਸੀਂ ਸਰਗੀ ਖਾਓ। ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਬੜਾ ਖੂਬਸੂਰਤ ਸਾਡੇ ਲਈ ਕੀਤਾ ਕਿ ਸਰਗੀ ਖਾਓ ਔਰ ਫਿਰ ਤੁਸੀਂ ਅਫਤਾਰ ਕਰਨਾ ਹੈ। ਇਸ ਦੌਰਾਨ ਤੁਹਾਡੇ ਜਿਸਮ ਨੂੰ ਬਿਹਤਰੀਨ ਮੌਕਾ ਮਿਲੇਗਾ, ਕਿਉਂਕਿ ਤੁਸੀਂ ਨਾ ਖਾ ਰਹੇ ਹੋ ਨਾ ਪੀ ਰਹੇ ਹੋ। ਕੀ ਹੋਏਗਾ ਕਿ ਜਿਹੜੇ GIT ਟਰੈਕ ਹੋਏਗਾ ਉਹਨੂੰ ਰੈਸਟ ਮਿਲੇਗਾ। ਸਾਡੇ ਕੋਲ ਪੂਰੇ ਜਿਸਮ 'ਚ ਇੱਕੋ ਹੀ ਫੈਕਟਰੀ ਲਿਵਰ ਹੈ ਜਿਹਨੇ ਚੀਜ਼ਾਂ ਨੂੰ ਡੀਟੌਕਸੀਫਾਈ ਕਰਨਾ ਹੈ, ਉਹਦੇ ਮੁਜ਼ਰ ਅਸਰਾਤ ਨੂੰ ਖਤਮ ਕਰਨਾ, ਜ਼ਹਿਰੀਲੇ ਮਾਦੇ ਮੁਕਾਉਣ ਲਈ ਇੱਕੋ ਹੀ ਫੈਕਟਰੀ ਸਾਡੇ ਕੋਲ। ਠੀਕ ਹੈ। ਹੁਣ ਮਾਦੇ ਤੇ ਆ ਨਹੀਂ ਰਹੇ ਤੇ ਉਹ ਹਰ ਸਰਕੂਲੇਸ਼ਨ ਤੇ ਉਹ ਜਿਹੜੇ ਪਹਿਲਾ ਬੈਕਲੌਗ ਸੀ ਜ਼ਹਿਰੀਲੇ ਮਾਦਿਆਂ ਦਾ, ਉਹਨੂੰ ਲਿਵਰ ਨੇ ਖਤਮ ਕਰਨਾ, ਡੀਲ ਕਰ ਲਿੱਤਾ। ਇਹ ਤੇ ਅਸੀਂ ਨਿਜ਼ਾਮ ਦੀ ਗੱਲ ਕੀਤੀ ਹੈ ਨਾ, ਇਹ ਸਾਰੇ ਆਪਸ ਵਿੱਚ ਜੁੜੇ ਹੋਏ ਨੇ। ਜਦੋਂ ਅਸੀਂ ਸਰਗੀ ਖਾਂਦੇ ਹਾਂ ਤੇ ਇੱਕ ਐਸਾ ਫੂਡ ਲੈਂਦੇ ਹਾਂ ਕਿ 4-5 ਘੰਟੇ ਸਾਡੀ ਐਨਰਜੀਜ਼ ਜਾਂ ATPs ਉਹਦੇ ਤੋਂ ਡਰਾਈਵ ਹੋ ਰਹੀਆਂ ਹੁੰਦੀਆਂ ਨੇ। ਸਾਨੂੰ ਜਿਹੜੀ ਤਵਾਨਾਈ ਮਿਲਦੀ ਹੈ ਉਸ ਖੁਰਾਕ ਤੋਂ ਮਿਲਦੀ ਜਿਹੜੀ ਸਰਗੀ ਖਾਂਦੇ ਹਾਂ। ਠੀਕ ਹੈ। ਹੁਣ ਅਗਲੇ 5 ਘੰਟੇ ਫਿਰ ਭੁੱਖਾ ਰਹਿਣਾ ਹੈ। ਹੁਣ ਬਾਡੀ ਕੀ ਕਰੇਗੀ ਕਿ ਤੁਹਾਡੇ ਮਸਲਸ ਵਿੱਚ ਗਲਾਈਕੋਜਨ ਦੇ ਤੌਰ ਤੇ ਨਿਸ਼ਾਸਤੇ ਸਟੋਰ ਕੀਤੇ ਨੇ ਅੱਲਾਹ ਤਾਲਾ ਨੇ, ਲਿਵਰ 'ਚ ਸਟੋਰ ਕੀਤੇ ਹੋਏ ਨੇ। ਉਹਨਾਂ ਨੂੰ ਬਰਨ ਕਰਕੇ ਉਹਦੇ ਤੋਂ ਕੈਲੋਰੀਆਂ ATPs ਬਣਾਏਗੀ। ਜ਼ਾਹਿਰ ਹੈ ਤੁਸੀਂ ਕੰਮ ਕਰ ਰਹੇ ਹੋ, ਪੌੜੀਆਂ ਚੜ੍ਹ ਰਹੇ ਹੋ, ਨੱਸ ਰਹੇ ਹੋ, ਵਜ਼ਨ ਚੁੱਕ ਰਹੇ ਹੋ, ਤੁਹਾਨੂੰ ਕੈਲੋਰੀਜ਼ ਚਾਹੀਦੀਆਂ ਨੇ, ਤੁਹਾਨੂੰ ਐਨਰਜੀ ਚਾਹੀਦੀ ਹੈ। ਇਹ ਐਨਰਜੀ ਤੁਹਾਨੂੰ ਤੁਹਾਡੇ ਸਟਾਰਚਿਸ ਤੋਂ ਮਿਲ ਰਹੀ ਹੈ। ਅੱਛਾ, ਬਾਡੀ ਨੇ ਕੀ ਕੀਤਾ? ਸਭ ਤੋਂ ਪਹਿਲੇ ਤਾਂ ਸਟਾਰਚਿਸ ਨੂੰ ਟਿਕਾਣੇ ਲਗਾਤਾ ਨਾ। ਠੀਕ ਹੈ। ਅੱਛਾ, ਹੁਣ ਅਗਲੇ ਜਦੋਂ ਰੋਜ਼ਾ ਖੁੱਲ੍ਹਣ ਤੋਂ ਅਗਲੇ 6 ਘੰਟੇ ਰਹਿ ਗਏ ਬਾਕੀ, ਹੁਣ ਸਟਾਰਚਿਸ ਤੇ ਆਪਣੇ ਗਲਾਈਕੋਜਨ ਸਟੋਰਸ ਜਿਹੜੇ ਹੈਗੇ ਸਨ ਮਸਲ ਦੇ ਵਿੱਚ ਔਰ ਲਿਵਰ 'ਚ, ਉਹ ਤੇ ਬਰਨ ਕਰ ਦਿੱਤੇ ਉਹਨੇ। ਹੁਣ ਉਹਨੇ ਇੱਕ ਬੜਾ ਬਿਹਤਰੀਨ ਕੰਮ ਕਰਨਾ ਹੈ
ਕਿ ਜਿਹੜੇ ਤੁਹਾਡੇ ਬੋਡੀ ਆਰਗਨ ਜਿਹੜੇ ਅੰਦਰ ਪਏ ਨੇ ਨਾ, ਉਹਨਾਂ ਦੇ ਗਿਰਦ ਚਰਬੀ ਹੈ, ਉਹਨੂੰ ਪਿਘਲਾਣਾ। ਇਹ ਬੜਾ ਜ਼ਬਰਦਸਤ ਕੰਮ ਹੈ, ਅੱਲਾਹ ਤਾਲਾ ਦਾ ਇੱਕ ਨਿਜ਼ਾਮ ਹੈ ਕਿ ਤੁਸੀਂ ਉਹ ਜਦੋਂ ਚਰਬੀ ਪਿਘਲੇਗੀ ਤੁਹਾਡਾ ਕੋਲੇਸਟ੍ਰੋਲ ਲੈਵਲ ਮੈਨੇਜ ਹੋਏਗਾ। ਬਿਲਕੁਲ ਠੀਕ ਹੈ, ਤੁਹਾਨੂੰ ਹੈਲਦੀ ਕੋਲੇਸਟ੍ਰੋਲ ਮਿਲਣਗੇ, ਤੁਹਾਨੂੰ ਆਪਣਾ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਦਾ ਜਿਹੜਾ ਨਾ ਚਾਂਸ ਮਿਲੇਗਾ, ਤੁਹਾਡੀ ਗਲਾਈਸੈਮਿਕ ਕੰਟਰੋਲ ਜਾਂ ਸ਼ੂਗਰ ਦਾ ਕੰਟਰੋਲ ਤੁਹਾਡਾ ਬੜਾ ਚੰਗਾ ਹੋ ਜਾਏਗਾ। ਠੀਕ ਹੈ, ਤੁਹਾਨੂੰ ਦਿਲ ਦੀਆਂ ਬਿਮਾਰੀਆਂ ਨਹੀਂ ਹੋਣਗੀਆਂ। ਅੱਛਾ, ਇਹ ਤੇ ਅਸੀਂ ਅੰਦਰ ਦੀ ਗੱਲ ਕਰ ਰਹੇ ਹਾਂ ਨਾ, ਵਿਸਰਾਜ ਦੀ ਗੱਲ ਕਰ ਰਹੇ ਹਾਂ। ਹੁਣ ਅਸੀਂ ਚਲੇ ਜਾਂਦੇ ਹਾਂ ਕਿ ਦਿਮਾਗ ਦੇ ਵਿੱਚ ਐਸੇ ਸਬਸਟੈਂਸਿਸ ਜਾਂ ਐਸੇ ਮਾਦੇ ਜਾਂ ਐਸੇ ਹਾਰਮੋਨਸ ਪੈਦਾ ਹੁੰਦੇ ਨੇ ਜਿਨ੍ਹਾਂ ਨੇ ਪੂਰੀ ਬਾਡੀ ਨੂੰ ਸੇਧ ਦੇਣੀ। ਠੀਕ ਹੈ, ਮਸਲਨ ਐਂਡੋਰਫਿਨਸ ਨੇ, ਮਸਲਨ ਸਿਰੋਟੋਨਿਨ ਇੱਕ ਹਾਰਮੋਨ ਹੈ। ਮੈਂ ਤੁਹਾਡੇ ਨਾਲ ਗਲੇ ਮਿਲਾਂ, ਹੱਥ ਮਿਲਾਵਾਂ, ਅਸੀਂ ਮਸਜਿਦ 'ਚ ਇੱਕ ਦੂਸਰੇ ਨਾਲ ਮਿਲਨੇ ਆ, ਠੀਕ ਹੈ, ਤੇ ਸਾਡੇ ਆਕਸੀਟੋਸਿਨ ਰਿਲੀਜ਼ ਹੋਏਗਾ। ਮੈਂ ਅਗਰ ਖੁਦ ਖਾਣਾ ਖਾਵਾਂ ਤੇ ਡੋਪਾਮਾਈਨ ਰਿਲੀਜ਼ ਹੋਏਗਾ, ਅਗਰ ਲੋਕਾਂ ਨੂੰ ਖਾਣਾ ਖਵਾਵਾਂ ਤੇ ਸਿਰੋਟੋਨਿਨ ਰਿਲੀਜ਼ ਹੋਏਗਾ। ਇਹ ਹਾਰਮੋਨ ਚੇਂਜ ਹੋ ਜਾਂਦਾ ਹੈ, ਇਹ ਅੱਲਾਹ ਦਾ ਨਿਜ਼ਾਮ, ਇਹ ਅੱਲਾਹ ਦਾ ਨਿਜ਼ਾਮ ਹੈ। ਇਹ ਪਲੇਅਰ ਹਾਰਮੋਨਸ ਨੇ, ਇਹਦੇ ਬਗੈਰ ਬਸ਼ਾਸ਼ਤ ਨਹੀਂ ਆ ਸਕਦੀ, ਇਹਦੇ ਬਗੈਰ ਬੰਦਾ ਮੁਅੱਤਰ ਨਹੀਂ ਹੋ ਸਕਦਾ, ਤਰੋਤਾਜ਼ਾ ਨਹੀਂ ਹੋ ਸਕਦਾ। ਠੀਕ ਹੈ, ਅੱਛਾ, ਇਹ ਹਾਰਮੋਨ ਉਤੋਂ ਹੁਣ ਵੱਖਰੇ ਵੱਖਰੇ ਅੱਲਾਹ ਤਾਲਾ ਦੇ ਹੁਕਮ ਨਾਲ ਆਉਂਦੇ ਜਾ ਰਹੇ ਨੇ। ਇਹ ਜਦੋਂ ਤੁਸੀਂ ਰੋਜ਼ਾ ਰੱਖਿਆ ਹੈ, ਤੁਸੀਂ ਅੱਲਾਹ ਤਾਲਾ ਦਾ ਤਕਵਾ ਇਖਤਿਆਰ ਕੀਤਾ ਹੈ ਔਰ ਚੀਜ਼ਾਂ ਜਿਹੜੀਆਂ ਤੁਹਾਡੇ ਲਈ ਜਾਇਜ਼ ਸਨ ਉਹ ਵੀ ਪ੍ਰੋਹਿਬਿਟਡ ਫॉर ਦੀ ਸੇਕ ਆਫ ਅੱਲਾਹ ਕੀਤਾ। ਹਾਂ, ਅੱਲਾਹ ਤਾਲਾ ਦੇ ਨਾਲ ਤੁਹਾਡੇ ਤਿੰਨ ਹੀ ਤਾਲੁਕ ਨੇ ਨਾ, ਬੇਸਿਕ ਕਿ ਅਬਦ ਔਰ ਮਾਬੂਦ ਦਾ ਤਾਲੁਕ ਹੈ ਅੱਲਾਹ ਤਾਲਾ ਦੇ ਨਾਲ, ਠੀਕ ਹੈ, ਅਤਾਤ ਔਰ ਬੰਦਗੀ ਦਾ ਤਾਲੁਕ ਹੈ। ਤੁਸੀਂ ਆਪਣੀ ਸਾਰੀ ਸਬਮਿਸ਼ਨ ਇਬਾਦਤ ਕੀ ਹੈ, ਇਹ ਤੁਹਾਡੇ ਬਦਨੀ ਇਜ਼ਹਾਰ ਹੈ, ਜਿਹੜੇ ਰਿਚੁਅਲਸ ਤੁਸੀਂ ਪਰਫਾਰਮ ਕਰਦੇ ਹੋ ਆਪਣੇ ਤੁਹਾਡੇ ਖੁਸ਼ੂ ਦਾ। ਬਿਲਕੁਲ ਠੀਕ। ਔਰ ਤੀਸਰਾ ਦਰਜੇ ਦੇ ਵਿੱਚ ਆ ਕੇ ਤੁਸੀਂ ਦੇਖਦੇ ਹੋ ਕਿ ਤੁਹਾਡੀ ਨਜ਼ਰ ਨਿਆਜ਼ ਹੈ, ਉਹ ਵੀ ਅੱਲਾਹ ਤਾਲਾ ਲਈ ਹੈ। ਇਹ ਅਸੀਂ ਆਪਣੀ ਇੰਤਹਾ ਦੀ ਨਜ਼ਰ ਪੇਸ਼ ਕਰ ਰਹੇ ਹਾਂ ਕਿ ਯਾ ਅੱਲਾ ਤੁਹਾਡਾ ਹੁਕਮ ਹੈ, ਮੈਂ ਨਹੀਂ ਖਾਣਾ। ਤੁਸੀਂ ਇਕੱਲੇ ਵਾਸ਼ਰੂਮ 'ਚੋਂ ਤੁਸੀਂ ਉੱਥੇ ਪਾਣੀ ਪੀ ਸਕਦੇ ਹੋ, ਕਿਸੇ ਨੇ ਨਹੀਂ ਵੇਖਿਆ। ਇਸ ਲਈ ਤੇ ਅੱਲਾਹ ਤਾਲਾ ਨੇ ਫਰਮਾਇਆ ਨਾ ਕਿ ਮੈਂ ਰੋਜ਼ਾ ਮੇਰੇ ਲਈ ਹੈ, ਮੈਂ ਹੀ ਇਹਦੀ ਜਜ਼ਾ ਦਿਆਂਗਾ। ਡਾਕਟਰ ਸਾਹਿਬ, ਤੁਸੀਂ ਇਹ ਦੱਸੋ ਕਿ ਚੂੰਕਿ ਤੁਹਾਡਾ ਇੱਕ PhD ਵੀ ਨਿਊਟ੍ਰੀਸ਼ਨ ਦੇ ਵਿੱਚ ਹੈ ਜੀ, ਤੁਸੀਂ ਇਹ ਦੱਸੋ ਕਿ ਰੋਜ਼ੇ ਦੇ ਇਨਸਾਨੀ ਸਿਹਤ ਦੇ ਉੱਤੇ ਕੀ ਅਸਰ ਨੇ, ਔਰ ਨਾਲ ਹੀ ਇਹ ਦੱਸੋ ਸਾਡੇ ਨਾਜ਼ਰੀਨ ਨੂੰ ਕਿ ਖੁਰਾਕ ਕਿਸ ਤਰ੍ਹਾਂ ਦੀ ਇਸਤੇਮਾਲ ਕਰਨੀ ਚਾਹੀਦੀ ਹੈ ਸਹਿਰੀ ਦੇ ਟਾਈਮ ਔਰ ਅਫਤਾਰ ਦੇ ਟਾਈਮ, ਕਿ ਤੁਸੀਂ ਫਾਸਟਿੰਗ ਤੇ ਕਰਦੇ ਹੋ ਦਿਨ 'ਚੋਂ, ਲੇਕਿਨ ਕਿਆ ਜਦੋਂ ਅਸੀਂ ਰੋਜ਼ਾ ਅਫਤਾਰ ਕਰਦੇ ਹਾਂ ਉਹ ਸਾਰੀ ਕਸਰ ਕੱਢ ਦੇਣੀ ਚਾਹੀਦੀ ਹੈ? ਜਿਹੜੀ ਅਸੀਂ ਉਹਦੇ ਵਿੱਚ ਫਾਸਟਿੰਗ ਕਰੀ ਦੀ ਹੈ ਰਮਜ਼ਾਨ ਦੇ, ਮਾਹਿਰ ਰਮਜ਼ਾਨ ਦੇ ਵਿੱਚ, ਇਹ ਸਿਰਫ ਔਰ ਸਿਰਫ ਸਾਡੇ ਅੰਦਰੂਨੀ ਸਪਿਰਚੁਅਲਿਟੀ ਕੇ ਵਾਸਤੇ ਨਹੀਂ ਸਿਰਫ ਕੰਮ ਆਉਂਦੀ, ਇਹ ਸਾਡੇ ਬਾਹਰ ਜ਼ਾਹਰੀ ਜਿਸਮਾਨੀ ਤੌਰ ਦੇ ਉੱਤੇ ਵੀ ਸਾਨੂੰ ਬਹੁਤ ਜ਼ਿਆਦਾ ਫਾਇਦਾ ਦਿੰਦੀ ਹੈ। ਉਹਦੇ ਵਿੱਚ ਮੁਖਤਲਿਫ ਬਿਮਾਰੀਆਂ ਨੇ ਜਿਹਦੇ ਤੋਂ ਸਾਨੂੰ ਬਚਾਉਂਦੀ ਵੀ ਹੈ ਅਤੇ ਜਿਹਦੇ ਵਾਸਤੇ ਸਾਡੀ ਕੁਵਤ ਮੁਜ਼ਾਮਤ ਜਿਹੜੀ ਹੈ ਸਾਡੀ ਉਹਦੇ ਵਾਸਤੇ ਜ਼ਿਆਦਾ ਅੱਛੀ ਵੀ ਕਰਦੀ। ਉਹ ਭਾਵੇਂ ਸਾਡੀਆਂ ਸਕਿਨ ਦੇ ਜਿਲਦ ਦੇ ਰੈਲੇਵੈਂਟ ਗੱਲਾਂ ਨੇ, ਸਾਡੀ ਬੋਨਸ ਜਿਹੜੀਆਂ ਨੇ ਉਹਨਾਂ ਦੀ ਮਜ਼ਬੂਤੀ ਦੇ ਬਾਰੇ 'ਚ ਗੱਲਾਂ ਨੇ। ਇਸ ਤਰ੍ਹਾਂ ਹੀ ਜਿਸ ਤਰ੍ਹਾਂ ਸਾਡੇ ਸਟਮਕ ਦੀ ਜਿਹੜੀ ਐਸਿਡਿਟੀ ਜਿਹੜੀ ਹੈ ਉਹਨੂੰ ਤਜ਼ਾਬੀਅਤ ਨੂੰ ਖ਼ਤਮ ਕਰਨ ਵਾਸਤੇ ਇਹ ਮਾਹਿਰ ਰਮਜ਼ਾਨ ਦੇ ਵਿੱਚ ਜਿਹੜੀ ਸਾਡੀ ਫਾਸਟਿੰਗ ਹੁੰਦੀ ਹੈ ਬਹੁਤ ਅੱਛੀ ਹੈ। ਇਸ ਤਰ੍ਹਾਂ ਹੀ ਸਾਡੀ ਲਾਰਜ ਇੰਟੈਸਟਾਈਨ ਜਿਹੜੀ ਹੈ ਜਿਹਨੂੰ ਅਸੀਂ ਕੋਲੋਨ ਵੀ ਕਹਿੰਦੇ ਹਾਂ, ਉਹਦੀ ਇਨਫਲੇਮੇਸ਼ਨ, ਉਹਦੀ ਸੋਜ਼ਿਸ਼ ਵਾਸਤੇ ਜਿਹੜਾ ਇਹ ਫਾਸਟਿੰਗ ਜਿਹੜੀ ਹੈ ਅਸੀਂ ਕਹਿੰਦੇ ਹਾਂ ਭਰਪੂਰ ਜ਼ਬਰਦਸਤ ਕਿਸਮ ਦਾ ਟਰੀਟਮੈਂਟ ਹੈ ਉਹਦੇ ਵਾਸਤੇ। ਠੀਕ ਹੈ, ਇਹ ਸਿਰਫ ਔਰ ਸਿਰਫ ਸਾਡੇ ਬਜ਼ਾਹਰ ਜਿਹੜੇ ਜਿਸਮਾਨੀ ਅਜ਼ਾ ਨੇ ਉਹਨਾਂ ਦੇ ਵਾਸਤੇ ਨਹੀਂ ਬਲਕਿ ਦਿਮਾਗੀ ਤੌਰ ਦੇ ਉੱਤੇ ਵੀ ਤੁਹਾਡੀਆਂ ਜਿੰਨੀਆਂ ਸੈਂਸਿਸ ਨੇ, ਜਿਹੜੀ ਸੂੰਘਣ ਦੀ ਹੈ, ਚੱਖਣ ਦੀ ਹੈ, ਸੁਣਨ ਦੀ ਹੈ, ਸਿਰਫ ਉਹਨਾਂ ਨੂੰ ਬਿਹਤਰ ਹੀ ਨਹੀਂ ਕਰਦੀ ਬਲਕਿ ਤੁਹਾਡੀ ਜਿਹੜੇ ਦਿਮਾਗੀ ਤੌਰ ਦੇ ਉੱਤੇ ਜਿਹੜੀ ਤੁਹਾਡੀ ਅਲਜ਼ਾਈਮਰ ਡਿਜ਼ੀਜ਼ ਜਿਹੜੀ ਹੈ ਉਹਦੇ ਵਾਸਤੇ ਵੀ ਇਹ ਕਾਰਾਮਦ ਹੈ। ਬਿਲਕੁਲ ਫਾਸਟਿੰਗ। ਅਤੇ ਅਸੀਂ ਜਦੋਂ ਅਸੀਂ ਫਾਸਟਿੰਗ ਕਰੀ ਦੀ ਹੈ ਅਤੇ ਅਸੀਂ ਉਹ ਇੱਕ ਆਮ ਤਰੀਕਾ ਇਹ ਅਪਣਾ ਲਈਦਾ ਕਿ ਅਸੀਂ ਕਹੀਦਾ ਕਿ ਬਹੁਤ ਜ਼ਿਆਦਾ ਖਾ ਲਈਏ ਸਹਿਰੀ ਦੇ ਵੇਲੇ ਅਤੇ ਜਾਂ ਅਫਤਾਰੀ ਦੇ ਵੇਲੇ ਵੀ ਅਸੀਂ ਜਿਹੜਾ ਆਪਣੇ ਆਪ ਨੂੰ ਭਰਪੂਰ ਜਿਹੜਾ ਦਿਨ 'ਚੋਂ ਅਸੀਂ ਉਹ ਭੁੱਖ ਕੱਟੀਏ ਉਹ ਇੱਕਦਮ ਅਸੀਂ ਜਿਹੜਾ ਵਰਸ ਕਰ ਦਿੰਦੇ ਹਾਂ, ਉਹ ਕੋਈ ਜ਼ਿਆਦਾ ਅੱਛੀ ਚੀਜ਼ ਨਹੀਂ ਹੈਗੀ। ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਹੈ ਕਿ ਜਦੋਂ ਵੀ ਤੁਸੀਂ ਖੁਰਾਕ ਚੁਣਦੇ ਹੋ ਅਤੇ ਉਹਦੇ ਵਿੱਚ ਤੁਸੀਂ ਸਭ ਤੋਂ ਜ਼ਿਆਦਾ ਜਿਹੜੀ ਉਹਦੀ ਚੀਜ਼ ਜਿਹੜੀ ਤੁਹਾਨੂੰ ਐਨਰਜੀ ਮਿਲਦੀ ਹੈ, ਡਾਕਟਰ ਸਾਹਿਬ ਨੇ ਵੀ ਤੁਹਾਨੂੰ ਦੱਸਿਆ ਸੀ ਕਿ ਕਾਰਬੋਹਾਈਡਰੇਟਸ ਜਿਹੜੇ ਹੁੰਦੇ ਨੇ ਨਾ, ਅਸੀਂ ਉਹਨਾਂ ਤੋਂ ਸਭ ਤੋਂ ਪਹਿਲੇ ਐਨਰਜੀ ਹਾਸਲ ਕਰੀ। ਬਿਲਕੁਲ। ਮਗਰ ਅਸੀਂ ਕਾਰਬੋਹਾਈਡਰੇਟਸ ਦੇ ਵਿੱਚ ਵੀ ਅੱਗੇ ਅਸੀਂ ਉਹਦੇ ਵਿੱਚ ਕਹਿੰਦੇ ਹਾਂ 3 ਕਿਸਮ ਦੇ ਹੁੰਦੇ ਨੇ, ਮੋਨੋਸੈਚਰਾਈਡ ਹੁੰਦੇ ਨੇ, ਡਾਈਸੈਚਰਾਈਡ ਹੁੰਦੇ, ਪੋਲੀਸੈਚਰਾਈਡ। ਸਾਨੂੰ ਜਿਹੜੇ ਕੋਸ਼ਿਸ਼ ਕਰਨੀ ਚਾਹੀਦੀ ਹੈ ਨਿਸ਼ਾਸਤਾਦਾਰ ਗਜ਼ਾਵਾਂ ਜਿਨ੍ਹਾਂ ਨੂੰ ਅਸੀਂ ਕੰਪਲੈਕਸ ਕਾਰਬੋਹਾਈਡਰੇਟਸ ਜਾਂ ਪੋਲੀਸੈਚਰਾਈਡ ਕਾਰਬੋਹਾਈਡਰੇਟਸ ਕਹਿੰਦੇ ਹਾਂ, ਉਹ ਲੈਣੇ ਚਾਹੀਦੇ ਨੇ। ਜਿਸ ਤਰ੍ਹਾਂ ਰੋਟੀ ਹੈ ਗੰਦਮ ਦੀ, ਅਤੇ ਇਹ ਜ਼ਿਆਦਾ ਅੱਛੀ ਹੈ ਨਿਸਬਤਨ ਆਦੇ ਕਿ ਅਸੀਂ ਪਰਾਠੇ ਖਾਧੇ ਜਾਣ ਨਾਸ਼ਤੇ ਦੇ ਵਿੱਚ
ਜਾਂ ਤਲੀਆਂ ਹੋਈਆਂ ਪਕੌੜੇ ਚੀਜ਼ਾਂ, ਖਾਧੇ ਜਾਣ। ਪਕੌੜੇ ਨੇ, ਸਮੋਸੇ ਨੇ, ਠੀਕ ਹੈ। ਔਰ ਉਹਨਾਂ ਦੇ ਵਿੱਚ ਵੀ ਗੈਰ ਮਿਆਰੀ ਕੁਕਿੰਗ ਆਇਲ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਇਸਤੇਮਾਲ ਹੋਈਆਂ ਹੁੰਦੀਆਂ ਨੇ। ਫਿਰ ਉਹਨਾਂ ਦਾ ਤੁਹਾਡਾ ਡਾਈਜੈਸ਼ਨ ਦਾ ਜਿਹੜਾ ਪ੍ਰੋਸੈਸ ਜਿਹੜਾ ਉਹ ਵੀ ਪ੍ਰੋਲੋਂਗ ਵੀ ਹੁੰਦਾ ਹੈ, ਅਤੇ ਸਭ ਤੋਂ ਵੱਡੀ ਗੱਲ ਇਹ ਨਾਲ ਐਸਿਡਿਟੀ ਦੇ ਵੀ ਡਿਵੈਲਪਮੈਂਟ ਦੇ ਜ਼ਿਆਦਾ ਚਾਂਸਿਸ ਹੁੰਦੇ ਨੇ। ਸਾਇੰਸ ਤੇ ਕਹਿੰਦੀ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਮਗਰ ਇਸਲਾਮ ਸਾਨੂੰ ਅੱਜ ਤੋਂ 1400 ਸਾਲ ਪਹਿਲੇ ਦਰਸ ਦਿੰਦਾ ਸੀ ਕਿ ਮਿਆਨਾ ਰਵੀ ਦੇ ਹਰ ਚੀਜ਼ ਦੇ ਵਿੱਚ ਇਸਤੇਮਾਲ ਕਰੋ, ਅਤੇ ਖੁਰਾਕ ਦੇ ਵਿੱਚ ਮਿਆਨਾ ਰਵੀ ਬੜੀ ਜ਼ਰੂਰੀ ਹੈ। ਉਹਦੇ ਵਿੱਚ ਤੁਹਾਨੂੰ ਉਹ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ। ਇਹਦੇ ਵਿੱਚ ਅਗਰ ਅਸੀਂ ਸੁਜੈਸ਼ਨ ਦਈਏ ਅਤੇ ਅਗਰ ਮੋਰਨਿੰਗ ਦੇ ਵਿੱਚ ਗ਼ਜ਼ਾ ਦੇ ਵਿੱਚ ਜਦੋਂ ਤੁਸੀਂ ਸਹਿਰੀ ਵੇਲੇ ਖਾਂਦੇ ਹੋ ਅਤੇ ਰੋਟੀ ਅਤੇ ਨਾਲ ਅਗਰ ਤੁਸੀਂ ਜਿਹੜਾ ਵੀ ਸਾਲਨ ਜਿਹੜਾ ਤੁਹਾਨੂੰ ਪਸੰਦ ਹੈ ਜਿਹੜਾ ਘਰ ਪੱਕਿਆ ਹੋਇਆ, ਮਗਰ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਮਸਾਲੇ ਅਤੇ ਉਹਦੇ ਵਿੱਚ ਜਿਹੜੀਆਂ ਚਕਨਾਈ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਜ਼ਿਆਦਾ ਹੋਣੀਆਂ ਦਹੀਂ ਔਰ ਚਾਹੀਦੀਆਂ। ਲੱਸੀ ਦਾ ਇਸਤੇਮਾਲ ਕੈਸੇ? ਬਹੁਤ ਅੱਛਾ ਦਹੀਂ ਦਾ, ਯੋਗਰਟ ਦਾ इस्तेमाल अगर कर दो तो दैट्स वेरी गुड। और इसी तरीके से अगर हम बात करें उस पर, अगर अफतारी ਦੇ ਵਿੱਚ ਚਲੇ ਜਾਈਏ ਤੇ ਅਫਤਾਰੀ ਦੇ ਵਿੱਚ ਜਨਾਬ ਤੁਸੀਂ ਉਹਦੇ ਵਿੱਚ ਜਿਹੜੀਆਂ ਤਲੀਆਂ ਹੋਈਆਂ ਚੀਜ਼ਾਂ ਜਿਹੜੀਆਂ ਸਮੋਸੇ ਤੇ ਉਹ ਚੀਜ਼ਾਂ, ਉਹਦੀ ਨਿਸਬਤ ਅਗਰ ਤੁਸੀਂ ਫਰੂਟਸ ਦਾ ਇਸਤੇਮਾਲ ਕਰ ਲੋਗੇ ਤੇ ਉਹ ਬਹੁਤ ਅੱਛਾ ਹੈ। ਫਰੂਟ ਤੇ ਸਬਜ਼ੀਆਂ ਇਹ ਸਿਰਫ ਔਰ ਸਿਰਫ ਨਾ ਦਾ ਇੱਕ ਇਹ ਰੋਲ ਹੈ ਕਿ ਇਹ ਤੁਹਾਨੂੰ ਜਿਹੜਾ ਗੈਸਟ੍ਰੋਪ੍ਰੈਸਿਸ ਦਾ ਅਸੀਂ ਅਮਲ ਕਹਿੰਦੇ ਹਾਂ ਕਿ ਤੁਹਾਡਾ ਮਿਹਦੇ ਦੇ ਵਿੱਚੋਂ ਖਾਲੀ ਹੋਣ ਦਾ ਅਮਲ ਨੂੰ ਵੀ ਸੁਸਤ ਕਰਦੇ ਨੇ, ਨਾਲ ਤੁਹਾਨੂੰ ਫਾਈਬਰ ਵੀ ਦਿੰਦੇ ਨੇ, ਠੀਕ ਹੈ, ਜਿਹੜੇ ਕਿ ਤੁਹਾਡੀ ਗੈਸਟ੍ਰੋ ਇੰਟੈਸਟਾਈਨਲ ਹੈਲਥ ਵਾਸਤੇ ਬੜੇ ਇੰਪੋਰਟੈਂਟ ਨੇ। ਬਿਲਕੁਲ ਠੀਕ। ਤੇ ਤੁਸੀਂ ਉਹਦਾ ਇਸਤੇਮਾਲ ਕਰੋ ਤੇ ਨਾਲ ਪਾਣੀ ਦਾ ਜਿਹੜਾ ਇਸਤੇਮਾਲ ਜਿਹੜਾ ਉਹ ਵਾਲਾ ਸਾਰਾ ਜ਼ਿਆਦਾ ਰਹਿਣਾ ਚਾਹੀਦਾ, ਕਿਉਂਕਿ ਤੁਹਾਡੇ ਕੋਲ ਟਾਈਮ ਥੋੜਾ ਹੁੰਦਾ ਤੇ ਉਹਦੇ ਵਿੱਚ ਤੁਸੀਂ ਯੂਜ਼ ਕਰਨਾ। ਅਸੀਂ ਮੁxtਲਿਫ ਕਿਸਮ ਦੇ ਮਸ਼ਰੂਬਾਤ ਲੈਂਦੇ ਹਾਂ ਜੀ ਜੀ, ਮਤਲਬ ਕਿ ਕੁਝ ਤੇ ਆਰਗੈਨਿਕ ਨੇ ਜਿਸ ਤਰ੍ਹਾਂ ਲਿੰਬੂ ਪਾਣੀ ਹੈ, ਲੇਕਿਨ ਕੁਝ ਜਿਹੜੇ ਇਨਆਰਗੈਨਿਕ ਕੈਮੀਕਲ ਵੀ ਅਸੀਂ ਯੂਜ਼ ਕਰਦੇ ਹਾਂ, ਤੇ ਉਹਦੇ ਵਿੱਚ ਤੁਸੀਂ ਸਾਡੇ ਨਾਜ਼ਰੀਨ ਨੂੰ ਕੀ ਮਸ਼ਵਰਾ ਦਿੰਦੇ ਹੋ? ਮਸ਼ਰੂਬ ਕਿਸ ਤਰ੍ਹਾਂ ਦੇ ਸਾਨੂੰ ਪੀਣੇ ਚਾਹੀਦੇ? ਉਹਦੇ ਵਿੱਚ ਸਭ ਤੋਂ ਅੱਛਾ ਤੇ ਜੀ ਸਾਦਾ ਪਾਣੀ ਜਿਹੜਾ ਸਭ ਤੋਂ ਅੱਛਾ ਹੈ। ਅਗਰ ਉਸ ਤੋਂ ਬਾਅਦ ਜਿਹੜਾ ਅਗਰ ਉਹਦੇ ਵਿੱਚ ਤੁਸੀਂ ਕਰਨਾ ਚਾਹੋ ਤਾਂ ਜਿਸ ਤਰ੍ਹਾਂ ਆਰਗੈਨਿਕ ਦੇ ਵਿੱਚ ਅਗਰ ਆਉਂਦਾ ਤੁਸੀਂ ਉਹਦੀ ਸਕੰਜਵੀਨ ਬਣਾ ਕੇ ਤੁਸੀਂ ਪੀ ਸਕਦੇ ਹੋ। ਲੀਮੂ ਪਾਣੀ ਦਾ ਇਸਤੇਮਾਲ ਬੜਾ ਅੱਛਾ ਹੈ। ਇਸ ਤਰ੍ਹਾਂ ਹੀ ਤੁਸੀਂ ਮਸ਼ਰੂਬਾਤ ਦੇ ਵਿੱਚ ਵੀ ਦੁੱਧ ਦਾ ਇਸਤੇਮਾਲ ਬਹੁਤ ਅੱਛਾ ਹੈ। ਦੁੱਧ ਦੇ ਨਾਲ ਤੁਸੀਂ ਇਹਦੇ ਵਿੱਚ ਪਾਣੀ ਦੇ ਤੌਰ ਦੇ ਉੱਤੇ ਉਹਨੂੰ ਇਸਤੇਮਾਲ ਕਰ ਸਕਦੇ ਹੋ। ਔਰ ਅਫਤਾਰੀ ਦੇ ਵਾਸਤੇ ਸਭ ਤੋਂ ਪਹਿਲੀ ਗੱਲ ਤਾਂ ਖਜੂਰ ਦਾ ਇਸਤੇਮਾਲ ਕਰਨਾ ਚਾਹੀਦਾ, ਜਿਹੜਾ ਭਰਪੂਰ ਗ਼ਜ਼ਾ ਤੇ ਹੈ ਹੀ ਹੈ ਤੇ ਸੁਨਨਤ ਰਸੂਲ ਵੀ ਹੈ, ਤੇ ਉਹਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ। ਫਿਰ ਨਮਾਜ਼ ਪੜ੍ਹ ਕੇ ਆ ਕੇ ਤੁਸੀਂ ਆਪਣੀ ਜਿਹੜੀ ਖੁਰਾਕ ਜਿਹੜੀ ਇਹ ਯੂਜ਼ ਕਰਦੇ ਹੋ, ਜਿਹੜੀ ਸ਼ਾਮ ਦੇ ਵਕਤ ਅਸੀਂ ਅਕਸਰ ਡਿਨਰ ਦੇ ਵਾਸਤੇ ਇਸਤੇਮਾਲ ਕਰੀ ਦੀ ਹੈ ਰਾਤ ਦੇ ਖਾਣੇ ਦੇ ਵਿੱਚ, ਉਹਨੂੰ ਤੁਸੀਂ ਇਸਤੇਮਾਲ ਕਰ ਸਕਦੇ ਹੋ ਰੋਟੀ ਤੇ ਸਾਲਨ ਦਾ ਇਸਤੇਮਾਲ। ਉਸ ਤੋਂ ਇਲਾਵਾ ਜਿਹੜਾ ਅਸੀਂ ਕਹੀਦਾ ਪਾਣੀ ਦਾ, ਅਤੇ ਜਦੋਂ ਅਸੀਂ ਇਹਦੀ ਗੱਲ ਕਰਨੇ ਆ ਨਾ ਇਹਦੀਆਂ ਤਾਂ ਮੁਖਤਲਿਫ ਮੁਹੱਕਕ ਨੇ ਤੇ ਇਹਦਾ ਦੱਸਿਆ ਹੀ ਹੈ ਕਿ ਜਿਹੜੀਆਂ ਸਿਹਤ ਨੂੰ ਹੈਲਦੀ ਤੁਹਾਡਾ ਲਾਈਫ ਸਟਾਈਲ ਤੇ ਦਿੰਦੀ ਹੈ। ਇਹਦਾ ਨਾਲ ਇਹਦਾ ਬੜਾ ਅਮਲ ਦਖਲ ਹੈ ਇਹ ਜਦੋਂ ਅਸੀਂ ਰਮਜ਼ਾਨ ਵਾਲੀ ਫਾਸਟਿੰਗ ਦੀ ਗੱਲ ਕਰੀ ਦੀ ਹੈ ਤੇ ਇਹ ਤੁਹਾਡੀਆਂ ਜਿਸਮਾਨੀ ਬਿਮਾਰੀਆਂ ਨੂੰ ਵੀ ਬੜੀ ਹੈਲਪ ਆਊਟ ਕਰਦੀ ਹੈ। ਬਿਲਕੁਲ ਠੀਕ ਹੈ। ਜਿਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਅਸੀਂ ਕਹਿੰਦੇ ਹਾਂ ਬਿਮਾਰੀਆਂ ਦੀ ਮਾਂ ਹੈ ਮੋਟਾਪੇ ਨੂੰ ਕੰਟਰੋਲ ਕਰਨ ਵਾਸਤੇ ਇਹਦਾ ਬੜਾ ਜ਼ਬਰਦਸਤ ਫਾਸਟਿੰਗ ਦਾ ਅਮਲ ਜਿਹੜਾ ਉਹ ਤੁਹਾਨੂੰ ਬੜਾ ਅੱਛਾ ਕਰਦਾ। ਉਹਦੇ ਵਿੱਚ ਕਿਉਂਕਿ ਪਹਿਲਾ ਸੋਰਸ ਜਿਹੜਾ ਤੁਹਾਨੂੰ ਤਵਾਨਾਈ ਦੇ ਵਾਸਤੇ ਇਸਤੇਮਾਲ ਹੁੰਦਾ ਕਾਰਬੋਹਾਈਡਰੇਟਸ, ਉਹ ਪਹਿਲੇ 3-4 ਘੰਟੇ 'ਚ ਤੁਹਾਡੇ ਯੂਟੀਲਾਈਜ਼ ਹੋ ਜਾਂਦੇ ਨੇ। ਫਿਰ ਤੁਹਾਨੂੰ ਇਹ ਫੈਟਸ ਜਿਹੜੀ ਹੈ ਚਰਬੀ ਹੈ ਜਿਹੜੀ ਉਹ ਯੂਟੀਲਾਈਜ਼ ਹੁੰਦੀ ਹੈ, ਠੀਕ ਹੈ, ਮੈਟਾਬੋਲਿਜ਼ਮ ਦਾ ਉਹਦਾ ਅਮਲ ਹੁੰਦਾ ਅਤੇ ਉਹਦੇ ਨਾਲ ਤੁਹਾਨੂੰ ਔਰ ਉਹਦੇ ਨਾਲ ਇਹ ਫਰਕ ਹੁੰਦਾ ਹੈ ਕਿ ਤੁਹਾਡੀਆਂ ਬੋਨਸ, ਤੁਹਾਡਾ ਕਾਰਡੀਓਵੈਸਕੂਲਰ ਸਿਸਟਮ ਜਿਹੜਾ, ਤੁਹਾਡਾ ਹਾਰਟ ਦਾ ਸਿਸਟਮ ਜਿਹੜਾ, ਤੁਹਾਡਾ ਲੰਗਸ ਦਾ ਸਿਸਟਮ ਜਿਹੜਾ, ਇਹ ਸਾਰੇ ਇਹਨਾਂ ਸਿਸਟਮਸ ਦੇ ਉੱਤੇ ਜਿਹੜਾ ਪ੍ਰੈਸ਼ਰ ਜਿਹੜਾ ਹੁੰਦਾ ਦਬਾਅ ਜਿਹੜਾ ਉਹ ਘੱਟ ਹੁੰਦਾ ਹੈ। ਔਰ ਇਸ ਤਰ੍ਹਾਂ ਤੁਹਾਡੇ ਬੈਰੂਨੀ ਅਜ਼ਾ ਦੇ ਉੱਤੇ ਵੀ ਉਹਦੀ ਵਜ੍ਹਾ ਤੋਂ ਤੁਸੀਂ ਲਾਈਫ ਸਟਾਈਲ ਦੇ ਵਿੱਚ ਐਕਟਿਵ ਵੀ ਹੁੰਦੇ ਹੋ ਅਤੇ ਕੋਈ ਵੀ ਕੰਮ ਕਰਦੇ ਹੋ ਕਿ ਤੁਹਾਡੇ ਵਾਸਤੇ ਪ੍ਰੋਬਲਮ ਨਹੀਂ ਹੁੰਦੀ। ਬਿਲਕੁਲ ਠੀਕ। ਰਿਸਰਚ ਜਿਹੜੀ ਹੈ ਸਾਨ ਡਿਆਗੋ ਦੇ ਕੈਲੀਫੋਰਨੀਆ ਯੂਨੀਵਰਸਿਟੀਜ਼ ਦੇ ਵਿੱਚ ਜਿਹੜੀ ਹੈ ਮੁਖਤਲਿਫ ਯੂਨੀਵਰਸਿਟੀਜ਼ ਦੇ ਵਿੱਚ ਰਿਸਰਚ ਵੀ ਹੈ ਕਿ ਉਹਦੀ ਤਹਿਕੀਕ ਦੇ ਵਿੱਚ ਦੱਸਿਆ ਗਿਆ ਕਿ ਬ੍ਰੈਸਟ ਕੈਂਸਰ ਦੀ ਰਿਕਰੈਂਸ ਯਾਨੀ ਕਿ ਉਹਨੂੰ ਦੁਬਾਰਾ ਜਿਹੜੀ ਹੈ ਉਹਦੇ ਨਾ ਹੋਣ ਦੇ ਵਿੱਚ ਬੜਾ ਚਾਂਸਿਸ ਉਹਦੇ ਵਿੱਚ ਇਹ ਡਿਵੈਲਪ ਹੁੰਦੇ ਨੇ ਕਿ ਤੁਸੀਂ 13 ਘੰਟੇ ਦੀ ਫਾਸਟਿੰਗ ਜਿਹੜੀ ਹੈ ਉਹਦੇ ਵਾਸਤੇ ਕਹੀ ਗਈ। ਤੇ ਉਹ ਜਿਹੜੀ ਅਗਰ ਤੁਸੀਂ ਦੇਖੋ ਤੇ ਸਾਡਾ ਅਲਹਮਦੁਲਿਲਾ ਇਸਲਾਮ ਦੇ ਵਿੱਚ 13 ਤੋਂ 14 ਘੰਟੇ ਇਹੀ ਬਣਦੇ ਨੇ। ਇਸ ਤਰ੍ਹਾਂ ਹੀ ਫਿਰ ਜਿਹੜੇ ਨਵੇਂ ਸੈੱਲ ਦੀ ਗਰੋਥ, ਜਿਹੜੇ ਕੈਂਸਰ ਸੈੱਲ ਦੀ ਗਰੋਥ ਜਿਹੜੀ ਹੁੰਦੀ ਹੈ ਉਹ ਉਹਦੇ ਵਾਸਤੇ ਜਿਹੜੇ ਉਹਦਾ ਜਿਹੜਾ ਪਹਿਲਾ ਖੁਰਾਕ ਦਾ ਜ਼ਰੀਆ ਹੀ ਉਹ ਕਾਰਬੋਹਾਈਡਰੇਟਸ ਨੇ, ਮਿੱਠਾ ਹੈ, ਗਲੂਕੋਜ਼ ਹੈ। ਉਹ ਜਦੋਂ ਤੁਸੀਂ ਫਾਸਟਿੰਗ ਕਰਦੇ ਹੋ ਤਾਂ ਤੁਹਾਨੂੰ ਇਹ ਚੀਜ਼ ਅਵੇਲੇਬਲ ਉਸ ਤਰ੍ਹਾਂ ਨਹੀਂ ਹੁੰਦੀ ਤੇ ਇਹ ਤੁਹਾਨੂੰ ਸੀਵੀਅਰ ਕਿਸਮ ਦੀਆਂ ਜਿਹੜੀਆਂ ਕਰੋਨਿਕ ਬਿਮਾਰੀਆਂ ਨੇ ਉਹਨਾਂ ਤੋਂ ਵੀ ਤੁਹਾਨੂੰ ਬਚਾਉਂਦੀ। ਡਾਕਟਰ ਸਾਹਿਬ ਮੈਂ ਤੁਹਾਡੀ ਤਰਫ ਆਨਾ, ਸੂਰਾ ਐਰਾਫ ਆਇਤ ਨੰਬਰ 31 ਦੇ ਵਿੱਚ ਅੱਲਾਹ ਤਾਲਾ ਕਹਿੰਦਾ ਹੈ ਕਿ ਜੋ ਮੈਂ ਦਿੱਤਾ ਹੈ ਉਹ ਖਾਓ ਪੀਓ ਲੇਕਿਨ ਹੱਦ ਤਜਾਵਜ਼ ਨਹੀਂ ਕਰੋ। ਅੱਲਾਹ ਹੱਦ ਤਜਾਵਜ਼ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ।
ਤੇ ਤੁਸੀਂ ਇਹਦੇ ਬਾਰੇ 'ਚ ਸਾਡੇ ਨਾਜ਼ਰੀਨ ਨੂੰ ਕੀ ਦੱਸੋਗੇ ਕਿ ਅਸੀਂ ਇੱਕ ਫਾਸਟਿੰਗ ਕਰਦੇ ਹਾਂ ਲੇਕਿਨ ਜਦੋਂ ਅਸੀਂ ਅਫਤਾਰੀ ਤੇ ਪਹੁੰਚਦੇ ਹਾਂ ਫਿਰ ਅਸੀਂ ਸਾਰੀਆਂ ਹੱਦਾਂ ਕਰਾਸ ਕਰ ਦਿੰਦੇ ਹਾਂ। ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਸਾਡੇ ਲਈ ਤੇ ਬਿਹਤਰੀਨ ਸਾਡਾ ਕਲਚਰ ਹੈ ਰੋਟੀ ਸਾਲਨ ਹੈ। ਤੁਸੀਂ ਮਿਆਨਾ ਰਵੀ ਨਾਲ ਖਾਓ। हज़रत मोहम्मद सल्लल्लाहु अलैहि वसल्लम ने फरमाया ना कि वैसे तो थोड़े कुछ लुकमे ही काफ़ी ने, लेकिन चलो तुसी एक हिस्सा मैदे दा खुराक ਲਈ ਰੱਖ ਲਓ, ਇੱਕ ਪਾਣੀ ਲਈ ਰੱਖ ਲਓ, ਇੱਕ ਸਾਹ ਲਈ ਰੱਖ ਲਓ, ਯਾਨੀ ਤਿੰਨ ਹਿੱਸਿਆਂ 'ਚ ਤਕਸੀਮ ਕਰ ਲਓ। ਤੇ ਇਹ ਮਿਆਨਾ ਰਵੀ ਬਿਹਤਰੀਨ ਤਰੀਕਾ ਹੈ। ਡਾਕਟਰ ਸਾਹਿਬ ਦੀ ਗੱਲ ਤੋਂ ਮੈਂ ਐਡ ਜ਼ਰੂਰ ਕਰਨਾ ਚਾਹਾਂਗਾ, ਬੜੀ ਅੱਛੀ ਪਿਆਰੀ ਗੱਲ ਉਹਨਾਂ ਨੇ ਕੀਤੀ ਕਿ ਕੈਂਸਰ ਤੋਂ ਬਚਾਓ। ਇਹ ਦੱਸਣਾ ਜ਼ਰੂਰੀ ਹੈ ਆਪਣੇ ਨਾਜ਼ਰੀਨ ਨੂੰ ਕਿ ਜਦੋਂ 12-14 ਘੰਟੇ ਭੁੱਖਾ ਰਹਿਣਾ, ਬਾਹਰ ਦੇ ਮੁਲਕਾਂ 'ਚ 20 ਘੰਟੇ ਦਾ ਵੀ ਰੋਜ਼ਾ ਹੁੰਦਾ ਹੈ, ਇਹ ਭੁੱਖ ਪੈਦਾ ਕਰਦੀ ਕਿਲਰ ਟੀ ਸੈਲਸ। ਉਹਨਾਂ ਨੇ ਕੀ ਕਰਨਾ ਹੈ ਕਿ ਬੋਡੀ ਦੇ ਅੰਦਰ ਫਿਰਨਾ ਸਰਕੂਲੇਸ਼ਨ 'ਚ, ਜਿੱਥੇ ਜਿੱਥੇ ਉਹਨਾਂ ਨੂੰ ਕੋਈ ਐਸਾ ਕੈਂਸਰਸ ਸੈੱਲ ਨਜ਼ਰ ਆਇਆ, ਕਿਲਰ ਟੀ ਸੈੱਲ ਨੇ ਉਹਨਾਂ ਨੂੰ ਜਾ ਕੇ ਟਾਰਗੇਟ ਕਰਨਾ, ਐਨਗਲਫ ਫੈਗੋਸਾਈਟੋਸਿਸ ਕਰਨਾ, ਖਾਂਦੇ ਰਹਿਣਾ, ਇੱਥੋਂ ਖਾਣਾ, ਇੱਥੋਂ ਖਾਣਾ, ਇੱਥੋਂ ਖਾਣਾ। ਇਹ ਬੜਾ ਜ਼ਬਰਦਸਤ ਅੱਲਾਹ ਤਾਲਾ ਦਾ ਨਿਜ਼ਾਮ ਹੈ। ਸਾਇੰਟੀਫਿਕ ਸਰਚਿਸ ਨੇ ਸਾਬਤ ਕੀਤਾ ਕਿ ਬਹੁਤ ਜ਼ਿਆਦਾ ਬਚਤ ਹੋ ਜਾਂਦੀ। ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਬ੍ਰੈਸਟ ਕੈਂਸਰ ਦੀ ਰਿਕਰੈਂਸ ਨਹੀਂ ਹੋਈ, ਉਹ ਕੀ ਕਿਲਰ ਟੀ ਸੈੱਲ ਪੈਦਾ ਹੋਏ ਤੁਹਾਡੀ ਇਮਿਊਨਿਟੀ 'ਚ। ਬਲਕਿ ਸਾਨੂੰ ਦੱਸਣਾ ਚਾਹੀਦਾ ਹੈ ਆਪਣੇ ਨਾਜ਼ਰੀਨ ਨੂੰ ਕਿ ਇਹਦੇ 'ਚ ਇਮਿਊਨਿਟੀ ਬੂਸਟ ਹੁੰਦੀ ਹੈ। ਲਿਹਾਜ਼ਾ ਸਾਨੂੰ ਚਾਹੀਦਾ ਹੈ ਕਿ ਆਪਣੀ ਸ਼ਖਸੀਅਤਾਂ ਨੂੰ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਅਹਿਕਾਮਾਤ ਦੇ ਤਾਬੇ ਰੱਖਦੇ ਹੋਏ ਅਸੀਂ ਰੋਜ਼ੇ ਰੱਖੀਏ। ਸਾਡੇ 'ਚ ਇੱਕ ਨਵੀਂ ਰੂਹ ਫੂਕੀ ਜਾਂਦੀ ਹੈ। ਸਾਡੀਆਂ ਮਸਜਿਦਾਂ 'ਚ ਦੇਖੋ, ਸਾਡੀਆਂ ਖਾਨਦਾਨਾਂ 'ਚ ਦੇਖੋ, ਮੈਂ ਕਹਿ ਰਿਹਾ ਸੀ ਨਾ ਸੋਸ਼ਲ ਅਸਰਾਤ ਹੁੰਦੇ ਨੇ ਕਿ ਸਪਿਰਿਚੁਅਲ ਹੁੰਦੇ, ਸਾਈਕੋਲੋਜੀਕਲ ਹੁੰਦੇ ਨੇ, ਫਿਜ਼ੀਕਲ ਹੁੰਦੇ ਨੇ। ਸੋਸ਼ਲ ਅਸਰਾਤ ਕੀ ਨੇ? ਇਸ ਵੇਲੇ ਜਾ ਕੇ ਮਸਜਿਦਾਂ 'ਚ ਦੇਖੋ ਕਿੰਨੀਆਂ ਲਾਈਨਾਂ ਨੇ, ਪਹਿਲੇ ਕਿੰਨੀਆਂ ਲਾਈਨਾਂ ਸੀ, ਹੁਣ ਕਿੰਨੀਆਂ ਲਾਈਨਾਂ ਨੇ। तो हमारे लिए तो ये बड़ी नेमत है। बिल्कुल, माशाअल्लाह। डॉक्टर साहब तुसी साडे नाज़रीन नो टाइम मुख्तसर है, कोई तुसी की मशवरा देना चाहोगे आखिर ते? अगर मैं नट शैल च कहां तो जिस तरह असी गड्डी या मोटरसाइकिल की ट्यूनिंग करवा कराई इस तरह ही रमज़ान का महीना जिहड़ा साडे जिस्म की ट्यूनिंग हो जाती है। और ਇਹਦੇ ਵਿੱਚ ਜਿਹੜੀਆਂ 3 ਮੋਸਟ ਕ੍ਰੋਨਿਕ ਡਿਜ਼ੀਜ਼ਸ ਨੇ ਜਿਨ੍ਹਾਂ ਦੇ ਨਾਲ ਦੂਸਰੀਆਂ ਬਿਮਾਰੀਆਂ ਜਨਮ ਲੈਂਦੀਆਂ ਨੇ, ਉਹ 3 ਬਿਮਾਰੀਆਂ ਜਿਹੜੀਆਂ ਨੇ ਇਹਦੇ ਨਾਲ ਕੰਟਰੋਲ ਹੁੰਦੀਆਂ ਨੇ। ਉਹ ਜਿਹੜੀ ਹੈ ਤੁਹਾਡੀ ਨੰਬਰ 1 ਮੋਟਾਪਾ ਹੈ, ਨੰਬਰ 2 ਜਿਹੜਾ ਹੈ ਤੁਹਾਡਾ ਬਲੱਡ ਪ੍ਰੈਸ਼ਰ ਹੈ, ਔਰ ਨੰਬਰ 3 ਜਿਹੜੀ ਤੁਹਾਡੀ ਸ਼ੂਗਰ ਹੈ। ਇਹ 3 ਚੀਜ਼ਾਂ ਦੇ ਨਾਲ ਜਿਹੜਾ ਤੁਸੀਂ ਜਿਹੜੀ ਸਾਡਾ ਇਨਸਾਨ ਜਿਹੜਾ ਬਚਿਆ ਰਹਿੰਦਾ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਸਿਰਫ ਔਰ ਸਿਰਫ ਇਹ ਵਕਤੀ ਤੌਰ ਦੇ ਉੱਤੇ ਨਹੀਂ, ਇਹਦੇ ਇਫੈਕਟਸ ਜਿਹੜੇ ਹੁੰਦੇ ਨੇ ਦੇਰ ਪਾ ਹੁੰਦੇ ਨੇ। ਔਰ ਜਦੋਂ ਤੁਸੀਂ ਇਹਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲੈਂਦੇ ਹੋ, ਲਾਈਫ ਸਟਾਈਲ ਤਰਜ਼ੇ ਜ਼ਿੰਦਗੀ ਬਣਾ ਲੈਂਦੇ ਹੋ, ਤਾਂ ਫਿਰ ਇਹ ਚੀਜ਼ਾਂ ਤੁਹਾਡੇ ਵਾਸਤੇ ਆਸਾਨੀ ਹੋ ਜਾਂਦੀ ਹੈ। ਔਰ ਇਹਦੇ ਵਾਸਤੇ ਸਾਨੂੰ ਸੁਨਨਤ ਰਸੂਲ ਤੋਂ ਵੱਡਾ ਕੋਈ ਜਾਮਿਆ ਚੀਜ਼ ਨਹੀਂ ਹੈਗੀ ਜਿੱਥੋਂ ਨਜ਼ਰ ਆਏ। ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਹਫਤੇ ਦੇ ਵਿੱਚ 2 ਦਿਨ ਵੈਸੇ ਵੀ ਰੋਜ਼ਾ ਰੱਖਦੇ ਸਨ, ਤੇ ਉਹ ਅਗਰ ਦੇਖਿਆ ਜਾਏ ਤਾਂ ਉਹਨਾਂ ਨੇ ਆਪਣੇ ਤਰਜ਼ੇ ਜ਼ਿੰਦਗੀ ਬਣਾ ਲਿਆ। ਤੇ ਅਗਰ ਇਹ ਸਾਡੀ ਜ਼ਿੰਦਗੀ ਦੇ ਵਿੱਚ ਅਗਰ ਅਸੀਂ ਇਸ ਤਰ੍ਹਾਂ ਤਾਂ ਨਾ ਕਰ ਸਕੀਏ ਫਿਰ ਵੀ ਕੋਈ ਗੱਲ ਨਹੀਂ, ਮਗਰ ਅਗਰ ਮਾਹ ਰਮਜ਼ਾਨ ਦੇ ਰੋਜ਼ੇ ਹੀ ਰੱਖ ਲਿਆ ਕਰੀਏ ਤੇ ਇਹ ਸਾਡੇ ਵਾਸਤੇ ਬਿਹਤਰੀਨ ਤਰੀਕਾ ਕਾਰ ਅਖਤਿਆਰ ਹੈ। ਅੱਛਾ ਡਾਕਟਰ ਸਾਹਿਬ, ਆਖਰੀ ਤੁਸੀਂ ਹੁਣ ਸਾਡੇ ਨਾਜ਼ਰੀਨ ਨੂੰ ਦੱਸਣਾ, ਬੇਸ਼ੁਮਾਰ ਲੋਕ ਬਹਾਨਾ ਬਣਾ ਕੇ ਬਿਮਾਰੀ ਦਾ ਰੋਜ਼ਾ ਨਹੀਂ ਰੱਖਦੇ। ਕਿਹੜੀ ਉਹ ਬਿਮਾਰੀ ਹੈ ਜਿਸ ਦੇ ਵਿੱਚ ਰੋਜ਼ਾ ਨਹੀਂ ਰੱਖਿਆ ਜਾ ਸਕਦਾ ਔਰ ਬਾਕੀ ਜਿਹੜੇ ਅਮਰਾਜ਼ ਨੇ ਉਹ ਰੋਜ਼ਾ ਰੱਖ ਸਕਦੇ ਨੇ? ਸ਼ੂਗਰ ਦੇ ਤੁਸੀਂ ਮਾਈਲਡ, ਮੋਡਰੇਟ, ਸਵੀਅਰ ਕਰ ਲਓ 3 ਦਰਜੇ, ਤੇ ਇਧਰੋਂ ਬਲੱਡ ਪ੍ਰੈਸ਼ਰ ਦੇ ਮਾਈਲਡ, ਮੋਡਰੇਟ, ਸਵੀਅਰ ਕਰ ਲਓ। ਠੀਕ ਹੈ, ਉਹ ਮੈਂ ਤੁਹਾਨੂੰ ਕੈਟਾਗਰੀਜ਼ ਦੱਸਣਾ ਕਿ ਸਵੀਅਰ ਵਾਲੇ ਤੇ ਨਾ ਰੱਖਣ। ਠੀਕ ਹੈ, ਸਵੀਅਰ ਵਾਲੇ ਉਹ ਨੇ ਰੈੱਡ ਜ਼ੋਨ ਵਿੱਚ ਨੇ। ਠੀਕ ਹੈ, ਜਿਨ੍ਹਾਂ ਦੇ ਸ਼ੂਗਰ ਦੀ ਵਜ੍ਹਾ ਨਾਲ ਗੁਰਦੇ ਖਰਾਬ ਹੋ ਗਏ ਹੋਏ ਨੇ। ਠੀਕ ਹੈ, ਦਿਲ ਖਰਾਬ ਹੋ ਗਿਆ ਹੋਇਆ, ਫੈਲ ਗਿਆ ਹੋਇਆ, ਢਿੱਲਾ ਹੋ ਗਿਆ, ਪੰਪ ਨਹੀਂ ਪ੍ਰੋਪਰਲੀ ਕਰ ਰਿਹਾ। ਠੀਕ ਹੈ, ਉਹਦੇ 'ਚ ਇੰਨੀ ਇੰਜੈਕਸ਼ਨ ਫ੍ਰੈਕਸ਼ਨ ਉਹਦੀ ਤਾਕਤ ਨਹੀਂ ਰਹੀ ਕੀਤੀ। ਠੀਕ ਹੈ। ਸਵੀਅਰ ਫਾਰਮਸ ਹੈ ਡਾਇਬਟੀਜ਼ ਵਾਲੇ, ਜਿਨ੍ਹਾਂ ਦੇ ਆਰਗਨ ਇਫੈਕਟ ਹੋਏ ਉਹ ਨਾ ਰੱਖਣ। ਠੀਕ ਹੈ। ਤੇ ਮੋਡਰੇਟ ਵਾਲੇ ਤੇ ਮਾਈਲਡ ਵਾਲੇ ਰੱਖ ਸਕਦੇ ਨੇ। ਮੋਡਰੇਟ ਵਾਲੇ ਔਰ ਮਾਈਲਡ ਵਾਲੇ ਆਪਣੇ ਡਾਕਟਰ ਦੇ ਮਸ਼ਵਰੇ ਦੇ ਨਾਲ ਰੱਖ ਸਕਦੇ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਸਾਡੇ ਕੋਲ ਤਸ਼ਰੀਫ ਲਿਆਏ, ਸਾਡੇ ਨਾਜ਼ਰੀਨ ਨੂੰ ਤੁਸੀਂ ਬੜੀਆਂ ਚੰਗੀਆਂ ਗੱਲਾਂ ਦੱਸੀਆਂ। ਡਾਕਟਰ ਜ਼ਫਰ ਭੱਟ ਸਾਹਿਬ, ਤੁਹਾਡਾ ਵੀ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਵਕਤ 'ਚੋਂ ਵਕਤ ਕੱਢਿਆ ਔਰ ਸਾਡੇ ਨਾਜ਼ਰੀਨ ਨੂੰ ਤੁਸੀਂ ਚੰਗੀਆਂ ਗੱਲਾਂ ਦੱਸੀਆਂ। ਨਾਜ਼ਰੀਨ, ਤੁਸੀਂ ਸਾਡੇ ਅੱਜ ਦਾ ਪ੍ਰੋਗਰਾਮ ਦੇਖਿਆ, ਇਹਦੇ ਵਿੱਚ ਅਸੀਂ ਸਾਡੇ ਐਕਸਪਰਟਸ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਜਿੱਥੇ ਰੋਜ਼ਾ ਇੱਕ ਸਾਡੀ ਮਜ਼ਹਬੀ ਇਬਾਦਤ ਹੈ, ਉੱਥੇ ਹੀ ਨਾਲ ਇਹ ਰੂਹਾਨੀ ਬਿਹਤਰੀ ਵੀ ਦੀ ਤਰਫ ਲੈ ਕੇ ਜਾਂਦਾ ਹੈ ਔਰ ਜਿਸਮਾਨੀ ਸਿਹਤ ਦੀ ਤਰਫ ਵੀ ਲੈ ਕੇ ਜਾਂਦਾ ਹੈ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ ਇੱਕ ਵਾਕਿਆ ਸੁਣਾਵਾਂਗਾ ਕਿ ਆਪ ਸੱਲੱਲਾਹੁ ਅਲੈਹਿ ਵਸੱਲਮ ਦੇ ਕੋਲ ਇੱਕ ਤਬੀਬ ਆਉਂਦੇ ਨੇ ਔਰ ਉਹ ਸ਼ਿਕਵਾ ਕਰਦੇ ਨੇ, ਸਹਾਬਾ ਕੋਲ ਬੈਠੇ ਨੇ ਕਿ ਯਾ ਰਸੂਲ ਅੱਲਾਹ, ਮੈਂ ਬਹੁਤ ਦੂਰ ਤੋਂ ਆਇਆ, ਤੁਹਾਡੇ ਇਲਾਕੇ ਦੇ ਵਿੱਚ ਆਇਆ, ਮੈਂ ਹਕੀਮ ਹਾਂ, ਲੇਕਿਨ ਇੱਥੇ ਕੋਈ ਬੰਦਾ ਬਿਮਾਰ ਹੀ ਨਹੀਂ ਹੁੰਦਾ। ਆਪ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ, ਮੁਸਲਮਾਨਾਂ ਦੀ ਬਸਤੀ ਹੈ, ਮੁਸਲਮਾਨ ਵਕਤ 'ਤੇ ਖਾਣਾ ਖਾਂਦੇ ਨੇ, ਭੁੱਖ ਰੱਖ ਕੇ ਖਾਣਾ ਖਾਂਦੇ ਨੇ, ਤੀਸਰਾ ਹਿੱਸਾ ਖਾਣਾ ਖਾਂਦੇ ਨੇ, ਪਾਣੀ ਪਹਿਲੇ ਪੀਂਦੇ ਨੇ
ਔਰ ਇੱਥੇ ਲੋਕ ਬਹੁਤ ਕਮ ਬਿਮਾਰ ਹੁੰਦੇ ਨੇ। ਨਾਜ਼ਰੀਨ, ਰੋਜ਼ਾ ਵੀ ਇੱਕ ਐਸੀ ਇਬਾਦਤ ਹੈ ਕਿ ਜਿਹੜਾ ਸਾਨੂੰ ਮਜ਼ਹਬੀ ਸਵਾਬ ਦੇ ਨਾਲ ਰੂਹਾਨੀ ਸਕੂਨ ਵੀ ਦਿੰਦਾ ਹੈ ਔਰ ਜਿਸਮਾਨੀ ਸਿਹਤ ਵੀ ਦਿੰਦਾ ਹੈ। ਕਈ ਕਿਸਮ ਦੀ ਬਿਮਾਰੀਆਂ ਤੋਂ ਸਾਨੂੰ ਸ਼ਿਫਾ ਦੀ ਤਰਫ ਲੈ ਕੇ ਜਾਂਦਾ ਹੈ। ਬਲੱਡ ਪ੍ਰੈਸ਼ਰ ਹੋਏ, ਹਾਰਟ ਅਟੈਕ ਹੋਏ, ਮੋਟਾਪਾ ਹੋਵੇ ਜਾਂ ਬਾਕੀ ਕਈ ਬਿਮਾਰੀਆਂ ਨੇ ਜਿਨ੍ਹਾਂ ਨੂੰ ਸਾਨੂੰ ਸ਼ਿਫਾ ਦੀ ਤਰਫ ਲੈ ਕੇ ਜਾਂਦਾ ਹੈ, ਬਿਹਤਰੀ ਦੀ ਤਰਫ ਲੈ ਕੇ ਜਾਂਦਾ ਹੈ। ਤੁਸੀਂ ਰੋਜ਼ਾ ਰਮਜ਼ਾਨ ਦੇ ਵਿੱਚ ਤਾਂ ਲਾਜ਼ਮੀ ਰੱਖੋ, ਲੇਕਿਨ ਉਸ ਤੋਂ ਅੱਗੇ ਪਿੱਛੇ ਵੀ ਰੂਟੀਨ ਇਹ ਬਣਾਓ ਕਿ ਜਿਸ ਤਰ੍ਹਾਂ ਸਾਡੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀ ਇੱਕ ਰੂਟੀਨ ਸੀ ਕਿ ਰਮਜ਼ਾਨ ਤੋਂ ਬਾਅਦ ਵੀ ਹਫਤੇ ਦੇ ਵਿੱਚ 2 ਰੋਜ਼ੇ ਰੱਖਦੇ ਸਨ। ਅਗਰ ਤੁਸੀਂ ਇਹ ਰੂਟੀਨ ਅਪਣਾ ਲਓ, ਅਗਰ ਤੁਸੀਂ ਆਪਣੇ ਖਾਣੇ 'ਤੇ ਕੰਟਰੋਲ ਰੱਖ ਲਓ, ਤਾਂ ਸਾਡਾ ਸਮਾਜ ਜਿਹੜਾ ਹੈ ਇੱਕ ਸਿਹਤ ਦੀ ਤਰਫ ਜਾ ਸਕਦਾ ਹੈ ਔਰ ਬਹੁਤ ਵੱਡਾ ਪ੍ਰੈਸ਼ਰ ਸਾਡਾ ਜਿਹੜਾ ਹਸਪੀਟਲਸ ਦੇ ਉੱਤੇ ਉਹ ਖਤਮ ਹੋ ਸਕਦਾ ਹੈ। ਨਾਜ਼ਰੀਨ, ਅੱਜ ਦੇ ਪ੍ਰੋਗਰਾਮ 'ਚੋਂ ਇਜਾਜ਼ਤ ਦਿਓ। ਅੱਲਾ ਨਿਗਹਿਬਾਨ।